ਕੋਈ ਸਮਾਂ ਸੀ ਜਦੋਂ ਪੰਜਾਬ ਦਾ ਬਜਟ ਸ਼ੇਅਰਾਂ ਦੇ ਨਾਲ ਐਂ ਭਰਿਆ ਹੁੰਦਾ ਸੀਗਾ। ਬਜਟ ਦੇ ਵਿੱਚੋਂ ਸਕੀਮਾਂ ਘੱਟ ਤੇ ਸ਼ੇਅਰ ਕਾਫੀ ਝਲਕਦੇ ਹੁੰਦੇ ਸੀ। ਖੈਰ ਆਪਾਂ ਨੂੰ ਇੰਨਾ ਨਹੀਂ ਪਤਾ ਕਿ ਫੈਜ਼ ਅਹਿਮਦ ਫੈਜ਼ ਕੀ ਕਹਿੰਦੇ ਨੇ ਜਾਂ ਰਾਹਤ ਇੰਦੌਰੀ ਸਾਹਿਬ ਕੀ ਕਹਿੰਦੇ ਨੇ। ਪਰ ਇਸ ਵਾਰ ਵੀ ਦੱਸਦੇ ਆ ਕਿ ਥੋੜ੍ਹਾ ਜਿਹਾ ਸ਼ੈਰੋ ਸ਼ਾਇਰੀ ਦਾ ਤੜਕਾ ਲਾਇਆ ਗਿਆ ਬਜਟ ਨੂੰ, ਪਰ ਉਹ ਇੱਕ ਅਲੱਗ ਚੀਜ਼ ਹੈ। ਸਾਡੇ ਲਈ ਬਜਟ ਸਾਲ ਭਰ ਦਾ ਲੇਖਾ ਜੋਖਾ ਹੀ ਨਹੀਂ ਹੈ। ਸਾਡੇ ਲਈ ਬਜਟ ਇੱਕ ਉਹ ਕਿਤਾਬਚਾ ਨਹੀਂ ਹੈ ਕਿ ਜਿਹੜਾ ਸਿਰਫ ਇਹ ਦੱਸਦਾ ਕਿ ਆਹ ਹੋਊਗਾ ਆਹ ਹੋਊਗਾ। ਸਾਡੇ ਲਈ ਬਜਟ ਇੱਕ ਉਹ ਚੀਜ਼ ਹੈ ਜਿਹਦੇ ਨਾਲ ਸਾਨੂੰ ਇਹ ਪਤਾ ਲੱਗਦਾ ਕਿ ਅਗਲੇ ਸਾਲ ਸਰਕਾਰ ਕਿਵੇਂ ਚੱਲਣੀ ਹੈ। ਜੇ ਵੇਖਿਆ ਜਾਵੇ ਤਾਂ ਸਰਕਾਰੀ ਦਾਅਵਿਆਂ ਦੇ ਵਿੱਚ ਕੀ ਕਹਿੰਦਾ ਪੰਜਾਬ ਦਾ ਬਜਟ, ਸ਼ਰਮਾ ਜੀ? ਪ੍ਰਵੀਨ ਜੀ, ਜਦੋਂ ਕਣਕਾਂ ਪੱਕੀਆਂ ਹੁੰਦੀਆਂ ਨਾ ਜੀ, ਹੁਣ ਆਹ ਦਿਨ ਉਹ ਨੇ ਜਦੋਂ ਕਣਕਾਂ ਪੱਕ ਗਈਆਂ। ਹਾਂਜੀ ਹਾਂਜੀ। ਜਦੋਂ ਕਣਕਾਂ ਪੱਕੀਆਂ ਹੁੰਦੀਆਂ ਤੇ ਮੌਸਮ ਬਦਲ ਰਿਹਾ ਹੁੰਦਾ, ਗਰਮੀ ਵਾਲਾ ਮੌਸਮ ਆ ਰਿਹਾ ਹੁੰਦਾ, ਤਦ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਉਸ ਸਮੇਂ ਚਾਅ ਚੜ੍ਹਦਾ ਜਦੋਂ ਉੱਪਰ ਬੱਦਲ ਘਿਰ ਕੇ ਆਉਂਦੇ ਨੇ। ਲੱਗਦਾ ਕਿ ਲੈ ਵੀ ਬੱਦਲ ਆ ਗਏ, ਮੌਸਮ ਸੁਹਾਣਾ ਹੋ ਜਾਣਾ, ਚਾਰ ਕਣੀਆਂ ਪੈ ਜਾਣੀਆਂ, ਪਕੌੜੇ ਤਲਾਂਗੇ। ਜੀ ਬਿਲਕੁਲ ਏਦਾਂ ਹੀ। ਪਰ ਉਸ ਸਮੇਂ ਪਿੰਡ ਵਾਲਿਆਂ ਨੂੰ ਪੁੱਛ ਕੇ ਦੇਖੋਗੇ ਜਿਹਦੀ ਖੇਤਾਂ 'ਚ ਪੁੱਤਾਂ ਵਰਗੀ ਪਾਲੀ ਫਸਲ ਖੜੀ ਹੁੰਦੀ ਹੈ, ਉਸ ਨੂੰ ਨਾ ਰੋਟੀ ਚੰਗੀ ਲੱਗਦੀ ਹੈ ਤੇ ਨਾ ਰਾਤ ਨੂੰ ਨੀਂਦ ਆਉਂਦੀ ਹੈ। ਬਿਲਕੁਲ ਸਹੀ ਹੈ। ਸੋ ਇਸ ਲਈ ਸਾਡੇ ਲਈ ਬਜਟ, ਤੁਸੀਂ ਦੁਰਸਤ ਫਰਮਾਇਆ, ਸਾਡੇ ਲਈ ਬਜਟ ਕੋਈ ਕਿਤਾਬਚਾ ਨਹੀਂ ਹੈ। ਜੀ ਜੀ। ਸਾਡੇ ਲਈ ਕੋਈ ਅੰਕੜਿਆਂ ਦੀ ਖੇਡ ਨਹੀਂ ਹੈ। ਜਿਹਦਾ ਕੋਠਾ ਕੱਚਾ ਹੁੰਦਾ ਉਹਨੇ ਤਾਂ ਇਹੀ ਦੇਖਣਾ ਹੁੰਦਾ ਕਿ ਅੱਜ ਮੀਂਹ ਕਿੰਨਾ ਕੁ ਪੈਣਾ। ਜੀ ਜੀ। ਉਹਨੂੰ ਤਾਂ ਇਹੀ ਫਿਕਰ ਰਹਿੰਦਾ ਕਿ ਮੇਰਾ ਕੋਠਾ ਤਾਂ ਨਹੀਂ ਚੋਊਗਾ। ਸੋ ਇਸ ਲਈ ਸਾਡੇ ਲਈ ਤਾਂ ਬਜਟ 'ਚ ਇਹ ਹੈ ਕਿ ਪੰਜਾਬ ਦਾ ਕੁਝ ਬਣੇਗਾ ਕਿ ਨਹੀਂ, ਪੰਜਾਬ ਕੋਈ ਮਜ਼ਬੂਤ ਹੋਏਗਾ ਕਿ ਨਹੀਂ, ਪੰਜਾਬ ਦੀਆਂ ਨੀਹਾਂ ਤੋਂ ਲੈ ਕੇ ਛੱਤਾਂ ਤੱਕ ਕੁਝ ਮਜ਼ਬੂਤ ਹੋਣਗੀਆਂ ਕਿ ਨਹੀਂ, ਜਾਂ ਸਿਰਫ ਮਤਲਬ ਕਿ ਡਰਾਮੇਬਾਜ਼ੀ ਹੈ। ਜੇਕਰ ਮੈਂ ਸਰਕਾਰ ਦੇ ਕੱਲ ਦੇ ਹਰਪਾਲ ਚੀਮਾ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਜਾਵਾਂ, ਜੇਕਰ ਮੈਂ ਸਰਕਾਰ ਵੱਲੋਂ ਇਸ ਬਜਟ ਰਾਹੀਂ ਕੀਤੇ ਗਏ ਦਾਅਵਿਆਂ ਤੇ ਜਾਵਾਂ, ਤਾਂ ਐਂ ਲੱਗਦਾ ਕਿ ਸਾਰਾ ਕੁਝ ਰੰਗਲਾ ਪੰਜਾਬ ਇਕੱਲੇ ਬਣ ਗਿਆ। ਮੁੱਖ ਮੰਤਰੀ ਸਾਹਿਬ ਨੇ ਪਿੱਠ ਵੀ ਥਾਪੜੀ ਹਰਪਾਲ ਚੀਮੇ ਹੋਰਾਂ ਦੀ। ਉਹਨਾਂ ਨੇ ਕਿਹਾ ਕਿ ਰੰਗਲਾ ਪੰਜਾਬ ਬਣਨ ਵੱਲ ਵੱਧ ਰਹੀਆਂ ਸੀ। ਸੋ ਜੇਕਰ ਮੈਂ ਉਹਨਾਂ ਤਜਵੀਜ਼ਾਂ ਤੇ ਗੌਰ ਕਰਦਾ ਤਾਂ ਮੈਨੂੰ ਲੱਗਦਾ ਕਿ ਲੈ ਵੀ ਰੰਗਲੇ ਪੰਜਾਬ ਲਈ ਪੰਜਾਬ ਨੇ ਕੱਲ ਡਿੰਗ ਪੱਟ ਲਈ, ਬੜਾ ਕੁਝ ਹੋਇਆ। ਸੋ ਮੈਂ ਉਸ ਪੱਖ ਤੋਂ, ਸਰਕਾਰ ਦੇ ਪੱਖ ਤੋਂ, ਸਰਕਾਰ ਦੇ ਦਾਅਵਿਆਂ ਦੇ ਪੱਖ ਤੋਂ ਜੇਕਰ ਮੈਂ ਇਸ ਗੱਲ ਤੇ ਨਜ਼ਰ ਮਾਰਾਂ ਤਾਂ ਸਰਕਾਰ ਕਹਿੰਦੀ ਹੈ ਜੀ ਜਿਹੜਾ ਮਤਲਬ ਕਿ ਸਾਡਾ ਇਹ ਬਜਟ ਆ ਹੈ ਨਾ, ਇਸ ਬਜਟ ਦੇ ਵਿੱਚ ਅਸੀਂ ਸਭ ਤੋਂ ਵੱਧ ਜ਼ੋਰ ਸਿੱਖਿਆ, ਸਿਹਤ ਤੇ ਕਿਸਾਨੀ ਤੇ ਦਿੱਤਾ। ਠੀਕ ਹੈ। ਔਰ ਆਪਾਂ ਇਸੇ ਉਮੀਦ ਨਾਲ ਕੱਲ 2 ਦਿਨਾਂ ਤੋਂ ਗੱਲ ਕਰ ਰਹੇ ਸੀ ਕਿ ਇਸ ਵਾਰ ਦੇ ਬਜਟ ਦੇ ਵਿੱਚ ਸਿੱਖਿਆ, ਸਿਹਤ ਤੇ ਕਿਸਾਨੀ ਦੇ ਉੱਤੇ ਸਭ ਤੋਂ ਵੱਧ ਜ਼ੋਰ ਰਹਿਣਾ। ਹਾਂਜੀ। ਸੋ ਉਸ ਹਵਾਲੇ ਨਾਲ ਜਦੋਂ ਮੈਂ ਦੇਖਦਾ ਪ੍ਰਵੀਨ ਜੀ, ਤਾਂ ਮੇਰੇ ਮੂਹਰੇ ਅੰਕੜੇ ਪਏ ਨੇ। ਕੁਝ ਕਹਿੰਦੇ 3 ਮੰਤਰੀਆਂ ਦੇ ਹਿੱਸੇ ਸਭ ਤੋਂ ਵੱਧ ਫੰਡ ਆਏ ਜੀ, ਜਿਹਦੇ ਵਿੱਚ ਈਟੀਓ ਉਹਨਾਂ ਦੇ ਹਵਾਲੇ ਨਾਲ, ਫਿਰ ਧਾਲੀਵਾਲ ਦੇ ਹਵਾਲੇ ਨਾਲ, ਫਿਰ ਬੈਂਸ ਦੇ ਹਵਾਲੇ ਨਾਲ। ਬਿਲਕੁਲ ਜੀ, ਮਤਲਬ ਹਰਭਜਨ ਸਿੰਘ ਈਟੀਓ ਜਿਨ੍ਹਾਂ ਨੂੰ ਸਭ ਤੋਂ ਵੱਧ ਕਹਿੰਦੇ ਫੰਡ ਮਿਲਿਆ ਹੈ ਨਾ, ਉਹਨਾਂ ਕੋਲ ਲੋਕ ਨਿਰਮਾਣ ਵਿਭਾਗ ਵੀ ਹੈਗਾ, ਬਿਜਲੀ ਵਿਭਾਗ ਵੀ ਹੈਗਾ, ਉਹਨਾਂ ਨੂੰ 26,298 ਕਰੋੜ ਦਾ ਬਜਟ ਅਲਾਟ ਹੋਇਆ। ਠੀਕ ਹੈ। ਸਭ ਤੋਂ ਨੰਬਰ 1 ਤੇ ਉਹ। ਨੰਬਰ 2 ਤੇ ਕੁਲਦੀਪ ਧਾਲੀਵਾਲ ਆਉਂਦੇ ਨੇ, ਜਿਨ੍ਹਾਂ ਕੋਲ ਖੇਤੀਬਾੜੀ ਵੀ ਆ, ਪੇਂਡੂ ਵਿਕਾਸ ਵੀ ਆ। ਸੋ ਉਹਨਾਂ ਨੂੰ ਦੂਏ ਨੰਬਰ ਤੇ 17,207 ਕਰੋੜ ਦਾ ਬਜਟ ਅਲਾਟ ਹੋਇਆ, ਜਿਹਦੇ ਵਿੱਚੋਂ 13,888 ਕਰੋੜ ਤਾਂ ਉਹਨਾਂ ਦੇ ਲਈ ਮਤਲਬ ਇਕੱਲੇ ਖੇਤੀਬਾੜੀ ਦੇ ਹਵਾਲੇ ਨਾਲ ਸਬਸਿਡੀਆਂ ਲਈ ਵੀ ਜਾਣਾ, ਸਾਰੇ ਨਹੀਂ ਜਾਣਾ। ਇਸੇ ਤਰ੍ਹਾਂ 3,319 ਕਰੋੜ ਰੁਪਈਆ ਜਿਹੜਾ ਉਹ ਅੱਡ ਉਹਨਾਂ ਨੂੰ ਪੇਂਡੂ ਵਿਕਾਸ ਲਈ ਵੀ ਮਿਲਿਆ। ਸੋ ਦੂਏ ਨੰਬਰ ਤੇ ਉਹ ਲੈਂਦੇ ਨੇ 17,207 ਕਰੋੜ ਲੈ ਜਾਂਦੇ। ਲਗਭਗ ਇਹਦੇ ਨੇੜੇ ਤੇੜੇ ਹੀ ਹਰਜੋਤ ਬੈਂਸ ਰਹਿੰਦੇ ਨੇ, ਜਿਹੜੇ ਸਿੱਖਿਆ ਦੇ ਲਈ ਵੀ 17,072 ਕਰੋੜ ਰੁਪਈਆ ਲੈ ਜਾਂਦੇ ਨੇ। ਸੋ ਇਸ ਹਵਾਲੇ ਨਾਲ ਇਹਨਾਂ ਨੂੰ ਫੰਡ ਮਿਲੇ ਹੀ ਮਿਲੇ। ਇਹ ਤੋਂ ਇਲਾਵਾ ਬਾਕੀਆਂ ਲਈ ਵੀ ਜਦੋਂ ਮੈਂ ਦੇਖਦਾ, ਉਹ ਕਹਿੰਦੇ ਜੀ ਸਰਕਾਰ ਨੇ ਫਸਲ ਬੀਮਾ ਯੋਜਨਾ ਸ਼ੁਰੂ ਕਰਤੀ, ਉਦਯੋਗ ਦੇ ਲਈ ਵੀ ਜੀ 3,751 ਕਰੋੜ ਰੱਖ ਲਿਆ, ਸਿਹਤ ਪਰਿਵਾਰ ਭਲਾਈ ਲਈ ਵੀ 4,781 ਕਰੋੜ ਰੱਖ ਲਿਆ, ਸਮਾਜਿਕ ਸੁਰੱਖਿਆ ਪੈਨਸ਼ਨ ਲਈ ਵੀ 5,650 ਕਰੋੜ ਰੱਖ ਲਿਆ, ਲਾ ਐਂਡ ਆਰਡਰ ਲਈ ਵੀ 10,253 ਕਰੋੜ ਰੱਖ ਲਿਆ, ਬੁਨਿਆਦੀ ਢਾਂਚੇ ਲਈ ਵੀ ਰੱਖ ਲਿਆ। ਸੋ ਇਸ ਹਵਾਲੇ ਨਾਲ ਤਾਂ ਮਤਲਬ ਸਰਕਾਰ ਨੇ ਕੱਲ ਬਾਕਮਾਲ ਕਰਤੀ। ਸਰਕਾਰ ਕਹਿੰਦੀ ਜੀ 26% ਅਸੀਂ ਬਜਟ 'ਚ ਵਾਧਾ ਕੀਤਾ। ਠੀਕ ਹੈ। ਸਰਕਾਰ ਕਹਿੰਦੀ 42% ਅਸੀਂ ਸਿੱਧਾ ਟਰਾਂਸਪੋਰਟ ਬਜਟ 'ਚ ਵਾਧਾ ਕਰਤਾ। ਸਰਕਾਰ ਕਹਿੰਦੀ 36% ਅਸੀਂ ਸਿੱਧਾ ਰੁਜ਼ਗਾਰ ਤੇ ਹੁਨਰ ਵਿਕਾਸ 'ਚ ਵਾਧਾ ਕਰਤਾ। ਕਹਿੰਦੇ ਜੀ 20% ਅਸੀਂ ਖੇਤੀ ਬਜਟ ਵਧਾਤਾ, 12% ਅਸੀਂ ਸਿੱਖਿਆ ਬਜਟ ਵਧਾਤਾ, 11% ਅਸੀਂ ਸਿਹਤ ਬਜਟ ਵਧਾਤਾ, ਕੋਈ ਨਵਾਂ ਟੈਕਸ ਨਹੀਂ ਲਾਇਆ, ਕੋਈ ਨਵੀਂ ਵਸੂਲੀ ਨਹੀਂ। ਸੋ ਕਹਿੰਦੇ ਆਮ ਲੋਕਾਂ ਲਈ ਤਾਂ ਰਾਹਤ ਹੀ ਰਾਹਤ ਹੈ। ਇਹਦੇ ਵਿੱਚ ਕਹਿੰਦੇ 26,797 ਨਵੀਆਂ ਨੌਕਰੀਆਂ ਦੇਤੀਆਂ ਹੈ ਨਾ, 26,295 ਕਰੋੜ ਬੁਨਿਆਦੀ ਢਾਂਚੇ ਲਈ ਰੱਖਤਾ, 13,888 ਕਰੋੜ ਰੁਪਈਆ ਅਸੀਂ ਖੇਤੀਬਾੜੀ ਖੇਤਰ ਲਈ ਰੱਖਤਾ, 1,000 ਕਰੋੜ ਰੁਪਈਆ ਅਸੀਂ ਫਸਲਾਂ ਦੀ ਵਿਭਿੰਨਤਾ ਲਈ ਰੱਖਤਾ। ਕਹਿੰਦੇ 17,072 ਕਰੋੜ ਰੁਪਈਆ ਸਕੂਲੀ ਤੇ ਉਚੇਰੀ ਸਿੱਖਿਆ ਦੇ ਲਈ ਲਾਤਾ, ਸਕੂਲੀ ਸਿੱਖਿਆ ਖੇਤਰ ਦੇ ਵਿੱਚ 9,064 ਕਰੋੜ ਰੁਪਈਆ ਕਹਿੰਦੇ ਅਸੀਂ
ਕਿਸਾਨਾਂ ਨੂੰ ਮੁਫਤ ਬਿਜਲੀ ਸਬਸਿਡੀ ਦੇਣ ਲਈ ਰੱਖ ਲਿਆ। ਹੂੰ 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 7,780 ਕਰੋੜ ਰੁਪਈਆ ਅਸੀਂ ਘਰੇਲੂ ਖਪਤਕਾਰਾਂ ਨੂੰ ਮੁਫਤ ਬਿਜਲੀ ਸਬਸਿਡੀ ਦੇਣ ਲਈ ਰੱਖ ਲਿਆ। ਜੀ 4,781 ਕਰੋੜ ਰੁਪਈਆ ਅਸੀਂ ਪਰਿਵਾਰ ਭਲਾਈ ਲਈ ਰੱਖ ਲਿਆ। ਕਹਿੰਦੇ ਹੂੰ 1900 ਕਰੋੜ ਰੁਪਈਆ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਹਵਾਲੇ ਨਾਲ ਲੋਕਾਂ ਦੇ ਉੱਤੇ ਖਰਚਣਾ। ਕਹਿੰਦੇ ਹੈਨਾ 1015 ਕਰੋੜ ਰੁਪਏ ਕਹਿੰਦੇ ਸੀ ਮੈਡੀਕਲ ਸਿੱਖਿਆ ਦੀ ਖੋਜ ਲਈ ਖਰਚ ਦੇਣਾ। ਠੀਕ ਹੈ 990 ਕਰੋੜ ਰੁਪਈਆ ਅਸੀਂ ਸੂਬੇ ਦੀਆਂ ਯੂਨੀਵਰਸਿਟੀਆਂ ਲਈ ਰੱਖ ਲਿਆ। 567 ਕਰੋੜ ਰੁਪਈਆ ਟਰਾਂਸਪੋਰਟਰਾਂ ਦੇ ਖੇਤਰ ਲਈ। 117 ਨਵੀਆਂ ਜਨਤਕ ਰੇਤ ਖੱਡਾਂ ਕਹਿੰਦੇ ਜੀ ਅੱਡੋ ਅੱਡ ਕਰ ਦੇਣੀਆਂ। ਪ੍ਰਾਈਵੇਟ ਮਤਲਬ ਲੋਕਾਂ ਲਈ ਵੱਖਰੀਆਂ ਕਰ ਦੇਣੀਆਂ ਕਹਿੰਦੇ ਤੇ ਦੂਜਿਆਂ ਲਈ ਵੱਖਰੀਆਂ ਕਰ ਦੇਣੀਆਂ। ਰੇਟ ਇੱਕੋ ਕਰ ਦੇਣਾ। ਠੀਕ ਹੈ 231 ਕਰੋੜ ਰੁਪਈਆ ਰੁਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਲਈ ਰੱਖ ਲਿਆ। ਕਹਿੰਦੇ 200 ਕਰੋੜ ਰੁਪਈਆ 117 ਸਕੂਲ ਆਫ ਐਮੀਨੈਂਸ ਲਈ ਰੱਖ ਲਿਆ। ਇਹ ਹੁਣ ਬਦਲਨੇ ਬੋੜੇ ਨੇ, ਜਿਵੇਂ ਮਤਲਬ ਮੁਹੱਲਾ ਕਲੀਨਿਕਾਂ ਦੇ ਬਦਲੇ ਨੇ ਕਿ ਹਾਂ ਉੱਥੇ ਲਾ ਦਿਓ ਜੀ ਡਿਸਪੈਂਸਰੀਆਂ ਦੇ ਉੱਤੇ ਹੀ। ਉਸੇ ਤਰ੍ਹਾਂ ਕਹਿੰਦੇ ਜਿਹੜੇ ਸਮਾਰਟ ਸਕੂਲ ਨੇ ਹੁਣ ਉੱਥੇ ਸਕੂਲ ਆਫ ਐਮੀਨੈਂਸ ਲਿਖ ਦੇਣੇ ਆ। 200 ਕਰੋੜ ਰੁਪਈਆ ਰੱਖਿਆ ਪਰ ਉਹਦੇ ਲਈ। 70 ਕਰੋੜ ਰੁਪਏ ਐਸਸੀ ਔਰ ਓਬੀਸੀ ਵਿਦਿਆਰਥੀਆਂ ਵਾਸਤੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ, ਹਲੇ ਪੁਰਾਣੀ ਫਸੀ ਆ ਵੈਸੇ, ਪਰ ਇੱਥੇ ਉਹਨਾਂ 20 ਕਰੋੜ ਰੁਪਈਆ ਪ੍ਰਿੰਸੀਪਲ ਅਕੈਡਮੀ ਸਿੰਗਾਪੁਰ ਵਿਖੇ ਲੀਡਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਦੇ ਲਈ। 20 ਕਰੋੜ ਰੁਪਈਆ ਮਾਸਟਰਾਂ ਦੀ ਸੈਰ ਦੇ ਲਈ ਰੱਖਿਆ। ਹੁਣ ਇਹਦੇ ਵਿੱਚੋਂ ਕਿੰਨਾ ਸਿੱਖ ਕੇ ਆਉਂਦੇ ਨੇ, ਕਿੰਨਾ ਭਲਾ ਕਰਦੇ ਨੇ, ਇਹ ਫਿਰ ਪਤਾ ਲੱਗੂਗਾ ਸਾਰਥਕ ਆ ਕਿ ਨਹੀਂ ਪੈਸਾ। ਇਸੇ ਤਰ੍ਹਾਂ ਪੰਜਾਬ ਸਿੱਖਿਆ ਤੇ ਸਿਹਤ ਫੰਡ ਤਹਿਤ ਭਾਈਚਾਰਕ ਭਾਈਵਾਲੀ ਲਈ ਸਿੱਖਿਆ ਤੇ ਸਿਹਤ ਖੇਤਰ ਲਈ ਕਹਿੰਦੇ ਕਾਇਆ ਕਲਪ ਕਰਾਂਗੇ। ਸ਼ਹੀਦ ਆਜਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ 1 ਕਰੋੜ ਬੂਟੇ ਨਵੇਂ ਲਾਵਾਂਗੇ। ਕਹਿੰਦੇ ਲੁਧਿਆਣਾ, ਗੁਰਦਾਸਪੁਰ, ਪਟਿਆਲਾ, ਬਠਿੰਡਾ, ਫਰੀਦਕੋਟ ਵਿੱਚ 5 ਨਵੇਂ ਬਾਗਬਾਨੀ ਸੈਂਟਰ ਖੋਲਾਂਗੇ। ਲੁਧਿਆਣੇ 'ਚ, ਗੁਰਦਾਸਪੁਰ 'ਚ, ਪਟਿਆਲੇ 'ਚ, ਬਠਿੰਡੇ 'ਚ, ਫਰੀਦਕੋਟ 'ਚ, ਇਹਨਾਂ ਜ਼ਿਲ੍ਹਿਆਂ 'ਚ 5 ਨਵੇਂ ਬਾਗਬਾਨੀ ਕਹਿੰਦੇ ਮਤਲਬ ਅਸੀਂ ਉਹ ਖੋਲਣੇ, ਸਥਾਪਨਾ ਕਰਨੀ ਹੈ ਉਹਨਾਂ ਦੀ। ਇਹੀ ਨਹੀਂ ਕਹਿੰਦੇ ਬਟਾਲੇ 'ਚ, ਗੁਰਦਾਸਪੁਰ 'ਚ ਸ਼ੂਗਰ ਨਵੇਂ ਸ਼ੂਗਰ ਕੰਪਲੈਕਸ ਬਣਾਵਾਂਗੇ, ਉੱਥੇ ਹੱਬ ਬਣਾਵਾਂਗੇ ਉਹਨੂੰ। ਠੀਕ ਹੈ ਮਾਰਕਫੈਡ ਦੇ 13 ਨਵੇਂ ਕਹਿੰਦੇ ਗੋਦਾਮਾਂ ਦੀ ਸਥਾਪਨਾ ਕਰਾਂਗੇ। ਬੁਢਲਾਡਾ ਤੇ ਗਿੱਦੜਬਾਹ 'ਚ ਸਰੋਂ ਦੀ ਪ੍ਰੋਸੈਸਿੰਗ ਲਈ 2 ਨਵੀਆਂ ਤੇਲ ਮਿੱਲਾਂ ਦੀ ਸਥਾਪਨਾ ਕਰਾਂਗੇ। ਭਗਤ ਸਿੰਘ ਹਰਿਆਵਲ ਲਹਿਰ ਤਹਿਤ ਆਪਾਂ ਗੱਲ ਕੀਤੀ ਹੈ ਕਿ ਇਹ 1 ਕਰੋੜ ਬੂਟੇ ਲਾਵਾਂਗੇ। ਕਹਿੰਦੇ ਇਸੇ ਤਰ੍ਹਾਂ ਪੰਜਾਬ ਨੌਜਵਾਨ ਉਦਮੀ ਪ੍ਰੋਗਰਾਮ ਤਹਿਤ ਪ੍ਰਤੀ ਵਿਦਿਆਰਥੀ 2000 ਰੁਪਏ ਦੇਣ ਦਾ ਵੀ ਐਲਾਨ ਕੀਤਾ। ਸੋ ਇਸ ਹਵਾਲੇ ਨਾਲ ਜਦੋਂ ਮੈਂ ਪ੍ਰਵੀਨ ਜੀ ਦੇਖਦਾ ਕਿ ਪੰਜਾਬ ਸਰਕਾਰ ਦਾ ਜਿਹੜਾ ਬਜਟ ਹੈ ਨਾ, ਉਹ ਬੜਾ ਦਮਗਿਜਵੇਂ ਮਾਰਦਾ, ਬੜਾ ਦਮ ਭਰਦਾ ਹੈ। ਅੰਕੜਿਆਂ ਦੇ ਹਵਾਲੇ ਨਾਲ, ਤੱਥਾਂ ਦੇ ਹਵਾਲੇ ਨਾਲ ਬਹੁਤ ਮਜ਼ਬੂਤ ਨਜ਼ਰ ਆਉਂਦਾ ਹੈ। ਸੋ ਇਹ ਸਾਰੇ ਜੇਕਰ ਹਕੀਕਤ 'ਚ ਬਦਲਣਗੇ ਤਾਂ ਇਹ ਸਾਰਥਕ ਹੋਣਗੇ ਕਿ ਆਹ ਅਸੀਂ ਬੁਨਿਆਦੀ ਢਾਂਚੇ ਲਈ ਰੱਖ ਲਿਆ ਜੀ, ਅਸੀਂ ਸਿੱਖਿਆ ਲਈ ਰੱਖ ਲਿਆ, ਉਹਦੇ ਲਈ ਰੱਖ ਲਿਆ। ਇਹ ਰੱਖ ਲਿਆ, ਇਹ ਕਾਗਜ਼ਾਂ 'ਚ ਰੱਖ ਲਿਆ ਕਿ ਹਕੀਕਤ 'ਚ ਸਰਕਾਰ ਦੀ ਬੋਝੇ 'ਚ ਇੰਨੇ ਕੁਛ ਹੈਗਾ? ਕੀ ਸਰਕਾਰ ਦੇ ਭੜੋਲੇ 'ਚ ਇੰਨੇ ਦਾਣੇ ਹੈਗੇ? ਇਹ ਸਵਾਲ ਖੜਾ ਹੈ। ਜੀ